बिस्मिल्लाहिर्रहमानिर्रहीम ते अस्सलाम वालेकुम। 12 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਗੱਲ ਤੇ ਜ਼ਾਹਿਰ ਹੈ ਟਾਈਮ ਟਰੈਕਰ ਹੈ। ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 13ਵਾਂ ਦਿਨ ਹੈ। ਹੁਣ ਚੱਲਨੇ ਜ਼ਰਾ ਅੱਜ ਦੀਆਂ ਭਰਵੀਆਂ ਸੰਘਣੀਆਂ ਤੇ ਗੂੜੀਆਂ ਗੱਲਾਂ ਵਾਲੇ ਪਾਸੇ। ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਯਾਦ ਦਹਾਨੀ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਨਾਲ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਤਾਂ ਕਿ ਇਹ ਦੂਰ ਤੱਕ ਅਪੜ ਸਕੇ। ਪਹਿਲੀ ਖਬਰ NDMA ਮਹਿਕਮਾ ਤੇ ਤੁਸੀਂ ਸੁਣਿਆ ਤੇ ਉੱਥੇ ਲੱਗੇ ਨੇ ਲੈਫਟੀਨੈਂਟ ਜਨਰਲ ਇਨਾਮ ਹੈਦਰ ਸਾਹਿਬ, ਇਨਾਮ ਹੈਦਰ ਮਲਕ ਸਾਹਿਬ। ਇਹ ਜਿਹੜੇ ਲੈਫਟੀਨੈਂਟ ਜਨਰਲ ਇਨਾਮ ਹੈਦਰ ਮਲਕ ਸਾਹਿਬ ਨੇ, ਇਹ ਚੇਤਾ ਕਰੋ ਜਿਸ ਵੇਲੇ ਸਲਾਬ ਸ਼ਲਾਬ ਪਿਛਲੇ ਦਿਨਾਂ 'ਚ ਆਏ ਤੇ ਪਾਕਿਸਤਾਨੀ ਰੁੜ ਰੜ ਗਏ ਤੇ ਇਹ ਗਾਇਬ। ਪਹਿਲੇ 4-5 ਦਿਨ ਤੇ ਇਹਨਾਂ ਨੂੰ ਕਿਸੇ ਨੇ ਇਹਨਾਂ ਦਾ ਘੁੰਡ ਹੀ ਨਹੀਂ ਚੁੱਕਿਆ, ਪਤਾ ਹੀ ਨਹੀਂ ਲੱਗਾ ਵੀ ਜਨਰਲ ਸਾਹਿਬ ਕਿੱਥੇ ਨੇ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਤਕਰੀਬੇ ਰੂਨਮਾਈ ਹੋਈ ਤੇ ਉਹ ਵੀ ਇਹਨਾਂ ਮੌਸਮ ਦਾ ਹਾਲ ਹੀ ਦੱਸਿਆ ਵੀ ਹੁਣ ਫੇਰ ਬਾਰਿਸ਼ ਹੋਣ ਲੱਗੀ ਜੇ ਤੇ ਭੱਜ ਨਾ ਸਲਾਓ, ਆਪਣਾ ਕੁਝ ਕਰੋ। ਕੋਈ ਇਹ ਕਿਤੇ ਸਫਬੰਦੀ ਕਰਦੇ ਨਜ਼ਰ ਨਹੀਂ ਆਏ ਵੀ ਐਡੀ ਵੱਡੀ ਮੁਸੀਬਤ ਆਈ ਹੈ ਤੇ ਕੌਮ ਨੂੰ ਇਹਦੇ ਤੋਂ ਬਚਾਈਏ। ਇਹਦੇ ਤੇ ਮਤਲਬ ਮਸ਼ਵਰਾ ਦੇਣ ਵਾਲੇ ਤੇ ਮਹਿਕਮਾ ਮੌਸਮੀਆਤ ਵਾਲੇ ਵੀ ਨੇ। ਮਸ਼ਵਰਾ ਦੇਣ ਵਾਲਾ ਤੇ ਬਾਹਰ ਕੋਈ ਬਾਬਾ ਮੰਜੀ ਤੇ ਬੈਠਾ ਹੋਵੇ ਡਾਂਗ ਰੱਖ ਕੇ ਤੇ ਉਹ ਬੱਦਲ ਸ਼ੱਦਲ ਚਮਕਣ ਤੇ ਦੱਸਦਾ ਵੀ ਪੁੱਤਰ ਅੱਜ ਹਨੇਰੀ ਵੀ ਆਉਣੀ ਜੇ ਤੇ ਮੀਂਹ ਆਉਣਾ, ਆਪਣਾ ਆਪ ਆ ਕਰ ਲਓ। ਤੇ ਜੇ ਇਨਾਮ ਸਾਹਿਬ ਇਹੀ ਕੰਮ ਕਰਨਾ ਹੈ ਤੇ ਪਿੰਡ ਦੇ ਕਿਸੇ ਬਾਬੇ ਨੂੰ ਹੀ ਆ ਤੁਸੀਂ NDMA ਦਾ ਚੇਅਰਮੈਨ ਬਣਾ ਦਿਓ, ਨਾਲ ਲੈਫਟੀਨੈਂਟ ਜਨਰਲ ਵੀ ਬਣਾ ਦਿਓ। ਫਿਰ ਜਨਾਬ ਦਾ ਲੋੜ ਕੀ ਸੀ? ਪਰ ਜਨਾਬ ਨੇ ਜਿਹੜਾ ਆਪਣਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ। NDMA ਨੇ ਜਿਹੜਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਜਿਹੜਾ ਸਰਬੰਧ ਕਰਨਾ ਸੀ, ਜਿਹੜਾ ਕੋਈ ਪੇਸ਼ਗੀ ਇੰਤਜ਼ਾਮ ਕਰਨਾ ਸੀ ਕਿ ਲੋਕਾਂ ਨੂੰ ਡਿਜ਼ਾਸਟਰ 'ਚੋਂ ਬਚਾਉਣਾ ਸੀ ਔਰ ਮੈਨੇਜਮੈਂਟ ਕਰਨੀ ਸੀ ਉਹਦੀ ਬਿਹਤਰ ਕਿ ਲੋਕਾਂ ਦਾ ਨੁਕਸਾਨ ਘੱਟ ਹੋਵੇ, ਲੋਕਾਂ 'ਤੇ ਉਹ ਆਫਤ ਘੱਟ ਬਣੇ ਤੇ ਉਹਨਾਂ ਵਾਸਤੇ ਛਤਰੀ ਬਣਨ, ਉਹ ਕੋਈ ਨਾ ਕੀਤਾ। ਬਸ ਇੱਕ ਮਹਿਕਮਾ ਮੌਸਮੀਆਤ ਦੀ ਜਿਹੜੀ ਐਡਵਾਈਜ਼ਰੀ ਜਾਰੀ ਕਰਕੇ ਤੇ ਆਰਾਮ ਨਾਲ ਸਰਾਣੇ ਥੱਲੇ ਸਿਰ ਦਿੱਤਾ ਤੇ ਰਾਤੀ ਸੁੱਤੇ ਤੇ ਸਵੇਰੇ ਉੱਠ ਕੇ ਗੋਲਫ ਖੇਡੀ। ਲੇਕਿਨ ਹੁਣ ਉਹਨਾਂ ਦੀ ਇੱਕ ਖਬਰ ਸਾਹਮਣੇ ਆਈ ਤੇ ਐਕਟੀਵਿਟੀ ਵੀ ਆਈ ਤੇ ਬੜੀ ਭਰਵੀਂ ਕਿਸਮ ਦੀ, ਤੇ ਉਹ ਮੈਨੂੰ ਲੱਗਦਾ ਭਾਬੀ ਸਾਹਿਬਾ ਵੀ ਨਾਲ ਦੇ ਉਹਦੇ 'ਚ। ਉਹ ਵੇਖਿਆ ਹੈ ਵੀ ਉਹਨਾਂ ਨੇ ਉਹ ਮੁੰਡਾ ਨਹੀਂ, ਛੋਕਰਾ ਅਫਰੀਦੀ ਸਾਹਿਬ, ਪਿਆਰ ਨਾਲ ਮੈਂ ਆਖਿਆ ਛੋਕਰਾ ਇਹ ਨਾ ਆਖਿਓ, ਮਤਲਬ ਮੁੰਡਾ ਖੁੰਡਾ ਮੇਰੇ ਕਹਿਣ ਦਾ ਮਤਲਬ ਹੈ। ਅਫਰੀਦੀ ਸਾਹਿਬ ਜਿਹੜੇ ਨੇ ਕ੍ਰਿਕਟਰ, ਉਹਨਾਂ ਨੂੰ ਸੱਦਿਆ ਇਹਨਾਂ ਨੇ ਜਨਾਬ NDMA 'ਚ। ਉੱਥੇ ਕੋਈ ਟ੍ਰੇਨਿੰਗ ਦਿੱਤੀ, ਖਵਾਤੀਨ ਵੀ ਸਨ, ਮਰਦ ਹਜ਼ਰਾਤ ਵੀ ਸਨ ਸ਼ਾਇਦ ਬਹੁਤੀਆਂ ਖਵਾਤੀਨ ਹੀ ਸਨ ਕਿ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਤੁਸੀਂ ਕਿਵੇਂ ਐਕਟਿਵ ਹੋਣਾ। ਉਹ ਜ਼ਾਹਿਰ ਹੈ ਇੱਕ PR ਕੈਂਪੇਨ ਸੀ, PR ਸਟੰਟ ਸੀ ਸਾਰਾ। ਉੱਥੇ ਤਸਵੀਰਾਂ ਤੇ ਆਪਣਾ ਸ਼ੀਲਡਾਂ ਤੇ ਲਸ਼-ਪਸ਼। ਮੈਨੂੰ ਲੱਗਦਾ ਇੰਸਪਾਇਰ ਹੋਏ ਨੇ DG ISPR ਸਾਹਿਬ ਤੋਂ, ਕਿਉਂਕਿ ਉਹ ਇੱਕ ਯੂਨੀਵਰਸਿਟੀ ਤੋਂ ਦੂਸਰੀ ਤੇ ਇੱਕ ਕਾਲਜ ਤੋਂ ਦੂਸਰੇ ਤੇ ਦੂਸਰੇ ਤੋਂ ਤੀਸਰੇ। ਇਹਨਾਂ ਆਖਿਆ ਅਸੀਂ ਵੀ ਆਪਣੀਆਂ ਗੁੰਗੀਆਂ ਵੀਡੀਓ ਛੱਡੀ। ਅੱਛਾ, ਵੀਡੀਓ ਇਹਨਾਂ ਵੀ ਗੁੰਗੀਆਂ ਹੀ ਛੱਡੀਆਂ ਨੇ, ਤਕਰੀਰਾਂ ਦਾ ਕੋਈ ਲਫ਼ਜ਼ ਨਹੀਂ ਛੱਡਿਆ, ਗਾਣੇ ਸ਼ਾਣੇ ਮਤਲਬ ਕਿ ਮਿਊਜ਼ਿਕ ਹੀ ਕੋਈ ਇਹੋ ਜਿਹਾ ਹੀ ਕੰਮ ਕਰਕੇ ਗੁੰਗੀਆਂ ਵੀਡੀਓ ਇਹਨਾਂ ਨੇ ਵੀ ਛੱਡੀਆਂ ਨੇ। ਲੇਕਿਨ ਮੈਂ ਹੈਰਾਨ ਹੈ ਵੀ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਨੇ ਉਹ ਇਹਨਾਂ ਨਹੀਂ ਕਰਨੇ, ਜਿਹੜੇ ਇਹਨਾਂ ਦੇ ਨਹੀਂ ਕਰਨ ਵਾਲੇ ਉਹ ਕੰਮ ਇਹਨਾਂ ਨੇ ਕਰਨੇ ਨੇ। ਬੱਲੇ ਹੋ ਸ਼ੇਰ ਬੱਗੇ, ਮੈਂ ਆਨਾ ਵੀ ਤੁਹਾਡੀਆਂ ਨਹੀਂ ਰੀਸਾਂ। ਅੱਛਾ ਜੀ, ਅੱਗੇ ਚਲੋ ਜੀ, ਅਗਲੀ ਖਬਰ ਲੈ ਲਈਏ। PTI ਕਾਲਅਦਮ ਅਗਰ ਹੋ ਗਈ ਜਮਾਤ ਦੇ ਤੌਰ ਤੇ ਮੁਲਕ ਦੀ ਤਾਰੀਖ ਦੇ ਸਭ ਤੋਂ ਵੱਡੇ ਜ਼ਿਮਨੀ ਇਲੈਕਸ਼ਨ ਜਿਹੜੇ ਨੇ ਉਹ ਹੋ ਸਕਦੇ ਨੇ। ਤੇ ਇਹ ਆਖਿਆ ਜਨਾਬ ਇਖਤਿਆਰ ਵਲੀ। ਇਹ ਵੀ ਨਵੇਂ ਤੁਸੀਂ ਵੇਖਿਆ, ਮੀਂਹ ਪਿਆ ਕਦੀ ਵੇਖਿਆ ਜੇ? ਮੀਂਹ ਪੈਂਦਾ ਤੇ ਕਿਤੇ ਡੱਡੂ ਨਿਕਲਦਾ, ਕਿਤੇ ਕੋਈ ਸ਼ਹਿਰ ਨਿਕਲਦੀ ਹੈ। ਮੀਂਹ ਪੈਣ ਤੋਂ ਬਾਅਦ ਪਤੰਗੇ ਸ਼ਤੰਗੇ ਹਰ ਸ਼ਹਿਰ ਨਿਕਲ ਆਉਂਦੀ ਹੈ ਬਾਹਰ। ਇਹ ਵੀ ਤੁਸੀਂ ਕਦੀ ਇਹ ਪਹਿਲਾਂ ਨਾ ਸੁਣਿਆ ਸੀ? ਚੇਤੇ ਕਰੋ, ਦਿਲ ਤੇ ਹੱਥ ਰੱਖ ਕੇ ਦੱਸੋ, ਕਦੇ ਪਤਾ ਸੀ ਵੀ ਇਖਤਿਆਰ ਵਲੀ ਕੌਣ ਹੈ? ਇਹ ਹੁਣ ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਇਹ ਕਦੀ ਗੱਲ ਸੁਣੀ ਜੇ? ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਇਹ ਕਿਸੇ ਸਿਆਣੇ ਕੋਲੋਂ ਪੁੱਛਿਓ ਵੀ ਇਹ ਮੁਹਾਵਰਾ ਕੀ ਹੈ, ਵੀ ਜਿਹੜਾ ਬਾਗ ਉਜੜ ਗਿਆ ਉਹਦਾ ਪਟਵਾਰੀ ਗਾਲੜ ਹੁੰਦਾ। ਗਾਲੜ ਕੌਣ ਹੈ? ਸਕੁਐਰਲ, ਗਲੈਰੀ। ਤੇ ਮਤਲਬ ਜਿਹੜਾ ਬਾਗ ਉਜੜਿਆ ਹੋਵੇ ਨਾ, ਉੱਥੇ ਜਿਹੜਾ ਪਟਵਾਰਖਾਨੇ ਦਾ ਕੰਮ ਹੈ ਨਾ, ਪਟਵਾਰਖਾਨੇ ਦਾ ਕੰਮ ਕੀ ਹੁੰਦਾ? ਹਿਸਾਬ ਲਾਉਣਾ ਵੀ ਕਿੰਨਾ ਪਾਣੀ ਦਿੱਤਾ ਤੇ ਕਿੰਨਾ ਫਲ ਹੋਇਆ ਤੇ ਕਿੰਨਾ ਟੈਕਸ ਲੱਗਣਾ। ਵੀ ਉੱਥੇ ਫਿਰ ਗਾਲੜ ਜਿਹੜੇ ਨੇ ਉਹੀ ਭੱਜੇ ਫਿਰਦੇ ਨੇ, ਉਹੀ ਸਾਰਾ ਨਜ਼ਮੋ ਨਸਕ ਦੇਖਦੇ ਨੇ, ਕਿਉਂਕਿ ਜਿਹੜਾ ਮੇਰਾ ਮਤਲਬ ਬਾਗ ਹੀ ਉਜੜ ਗਿਆ ਉੱਥੇ ਸਹੀ ਪਟਵਾਰੀਆਂ ਨੇ ਆ ਕੇ ਕੀ ਕਰਨਾ। ਇਹ ਜਿਸ ਵੇਲੇ PMLN ਨੂੰ ਲਿੱਤਰ ਪੌਲਾ ਹੀ ਇੰਨਾ ਹੋਇਆ ਵੀ ਜਿਹੜਾ ਬੰਦੇ ਦੀ ਕੋਈ ਮਾੜੀ ਮੋਟੀ ਵੀ, ਲਿੱਤਰ ਪੌਲੇ ਦਾ ਮਤਲਬ ਹੈ ਮੀਡੀਆ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਤੋਏ ਲਾਨਤ ਹੀ ਇੰਨੀ ਕੀਤੀ, ਉਸ ਵੇਲੇ ਚੰਗਾ ਬੰਦਾ ਸਿਰ ਦੇਣੋਂ ਹੀ ਹਟ ਗਿਆ ਜਿਹਦੇ ਬੰਦੇ ਦੀ ਮਾੜੀ ਚੰਗੀ ਕੋਈ ਇੱਜ਼ਤ ਸੀ। ਤੇ ਉਦੋਂ ਆ ਇਖਤਿਆਰ ਵਲੀ ਸਾਹਿਬ ਬਾਹਰ ਨਿਕਲ ਆਏ ਜਨਾਬ, ਜਿਵੇਂ ਉਹ ਕੋਈ ਟਰ ਮੈਨੂੰ ਮੈਂਡਕ ਸ਼ੈਂਡਕ ਨਿਕਲਦੇ ਨੇ, ਡੱਡੂ ਆਨੇ ਅਸੀਂ ਉਹਨਾਂ ਨੂੰ। ਉਹ ਕਿਸੇ ਹੋਰ ਪਾਸੇ ਕਿਸੇ ਹੋਰ ਨੂੰ ਡੱਡੂ ਨਾ ਸਮਝ ਲਿਆ ਕਰੋ ਤੁਸੀਂ, ਤੇ ਫੌਰਨ ਜਾ ਕੇ ਕਈਆਂ ਦੇ ਨਾਂ ਤੁਸੀਂ ਡੱਡੂ ਰੱਖੇ ਨੇ ਉੱਧਰ ਜਾ ਜੁੜਦੇ ਹੋ, ਥੋੜ੍ਹੀ ਮਿਹਰਬਾਨੀ ਕਰੋ। ਅੱਛਾ, ਇਹ ਹੁਣ ਜਨਾਬ ਉਹਨਾਂ ਆਖਿਆ ਕਿ ਸਭ ਤੋਂ ਵੱਡੇ ਜ਼ਿਮਨੀ ਇਲੈਕਸ਼ਨ ਹੋਣਗੇ, ਕਾਲਅਦਮ ਕਰਾਰ ਦਿੱਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੁਸੀਂ ਇੱਕ ਹੀ ਕੰਮ ਕਿੰਨੀ ਵਾਰੀ ਕਰਨਾ ਜੇ।
एक ही काम किन्नी वारी करना जे। PTI ਨੂੰ ਤਾਂ ਹੁਣ 4 ਦਿਨ ਪਹਿਲਾਂ ਤੁਸੀਂ ਦੱਸਿਆ ਵੀ ਇਲੈਕਸ਼ਨ ਕਮਿਸ਼ਨ ਨੇ ਖਤ ਲਿਖ ਦਿੱਤਾ ਗੌਰ ਖਾਨ ਸਾਹਿਬ ਨੂੰ ਕਿ ਤੁਹਾਨੂੰ ਅਸੀਂ ਚੇਅਰਮੈਨ ਨਹੀਂ ਮੰਨਦੇ ਤੇ PTI ਜਮਾਤ ਸਾਡੇ ਕੋਲ ਰਜਿਸਟਰ ਹੀ ਨਹੀਂ। ਜਦੋਂ PTI ਰਜਿਸਟਰ ਹੀ ਨਹੀਂ ਤਾਂ ਉਹਨੂੰ ਕਲਅਦਮ ਕਰਾਰ ਕਿਵੇਂ ਦੇਣਾ ਜੇ। ਦੂਜੀ ਗੱਲ ਅਗਰ ਦੇ ਵੀ ਦਿਓਗੇ ਤੇ PTI ਦੇ ਜਿੰਨੇ ਵੀ MNA MP ਉਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਆਜ਼ਾਦ ਡਿਕਲੇਅਰ ਕੀਤਾ ਹੈ, KP 'ਚ ਵੀ ਤੇ ਹਰ ਥਾਂ ਤੇ। ਤੇ ਜਦੋਂ ਕਾਰੀ ਆਜ਼ਾਦ ਡਿਕਲੇਅਰ ਦਿੱਤਾ ਹੈ ਤੇ ਫਿਰ PTI ਅਗਰ ਕਲਅਦਮ ਹੋ ਵੀ ਗਈ ਤੇ ਉਹਨਾਂ ਦੀ ਸਿਹਤ ਤੇ ਕੀ ਫਰਕ ਹੈ। ਵਾਹ ਜੀ ਵਾਹ ਇਖਤਿਆਰ ਵਲੀ ਸਾਹਿਬ, ਤੁਸੀਂ ਕਿਆ ਜੰਮੇ ਕਿਆ ਨਾ ਜੰਮੇ। ਇਹ ਵੀ ਪੰਜਾਬੀ ਦਾ ਮੁਹਾਵਰਾ, ਕਿਸੇ ਕੋਲੋਂ ਪੁੱਛ ਲੈਣਾ, ਐਵੇਂ ਨਾ ਕਹਿਣਾ ਕਿ ਕੋਈ ਗਲਤ ਗੱਲ ਕੀਤੀ ਹੈ ਤੁਹਾਨੂੰ। ਅੱਛਾ ਜੀ, ਅਗਲੀ ਖਬਰ ਹੈ ਕਿ ਬਸੰਤ ਮਨਾਉਣ ਦੀ ਇਜਾਜ਼ਤ ਹੋ ਗਈ ਹੈ ਲੇਕਿਨ ਸਿਰਫ ਲਾਹੌਰ ਦੇ ਵਿੱਚ। ਉਹ ਆਂਦੇ ਨਾ ਕਿ ਪਸੰਦ ਸੱਜਣਾ ਦੀ ਖਰਚਾ ਸਾਡਾ, ਸਮਝ ਰਹੇ ਹੋ ਨਾ। ਉਹਨਾਂ ਆਖਿਆ ਜੀ ਸਿਰਫ ਲਾਹੌਰ ਵਾਲੇ ਬਸੰਤ ਮਨਾਉਣਗੇ, ਬਾਕੀ ਗੁਜਰਾਂਵਾਲੇ ਵਾਲੇ, ਕਸੂਰ ਵਾਲੇ, ਫੈਸਲਾਬਾਦ ਵਾਲੇ ਉਹ ਇਹਨਾਂ ਦਾ 40ਵਾਂ ਮਨਾ ਲੈਣ ਜਾਂ ਕੋਈ ਹੋਰ ਸ਼ਾ ਮਨਾ ਲੈਣ ਇਹਨਾਂ ਦੀ। ਮੇਰਾ ਮਤਲਬ ਹੈ ਕਿ ਬਸੰਤ ਨਹੀਂ ਉਹ ਮਨਾ ਸਕਦੇ। ਬਸੰਤੀ ਜੋੜੇ ਤੇ ਬਸੰਤ ਸਿਰਫ ਲਾਹੌਰ ਦੇ ਵਿੱਚ ਹੋਏਗੀ। ਹੁਣ ਇਹ ਵਜ੍ਹਾ ਕੀ ਹੈ, ਸੋਚੋ, ਇਹਦੇ ਤੇ ਜ਼ਰਾ ਗੌਰ ਕਰੋ। ਮੈਂ ਨਹੀਂ ਆਂਦਾ ਵੀ ਇਸ ਲਾਹੌਰ ਨੂੰ ਨਹੀਂ ਮਨਾਉਣ ਦੇਣੀ ਚਾਹੀਦੀ, ਲੇਕਿਨ ਨਾਲ ਜਿਹੜੇ ਗੁਜਰਾਂਵਾਲੇ ਵਾਲੇ ਨੇ ਉਹਨਾਂ ਦਾ ਕੀ ਕਸੂਰ, ਸਿਆਲਕੋਟੀਆਂ ਦਾ ਕੀ ਕਸੂਰ ਹੈ, ਨਾਰੋਵਾਲ ਵਾਲਿਆਂ ਦਾ ਕੀ ਕਸੂਰ ਹੈ। ਕਸੂਰ ਆਪਣਾ, ਮੇਰਾ ਮਤਲਬ ਹੈ ਜਿੰਨੇ ਵੀ ਨਾਲ ਸ਼ਹਿਰ ਨੇ ਜਾਂ ਪੰਜਾਬ ਦੇ ਜਿੰਨੇ ਵੀ ਬਾਕੀ ਸ਼ਹਿਰ ਨੇ ਜਾਂ ਪੰਜਾਬ ਹਕੂਮਤ ਦੀ ਗੱਲ ਹੋਣ ਦੀ, ਵੈਸੇ ਤਾਂ ਪੂਰੇ ਪਾਕਿਸਤਾਨ 'ਚ ਹੀ। ਮੈਂ ਤਾਂ ਖੈਰ ਹੈ ਜਿਹੜੀ ਡੋਰ ਨਾਲ ਗਲੇ ਛਲੇ ਕੱਟੇ ਜਾਂਦੇ ਨੇ, ਮੈਂ ਤੇ ਦੀ ਵਜ੍ਹਾ ਤੋਂ ਇਸ ਸਾਰੇ ਕੰਮ ਦੇ ਖਿਲਾਫ ਹੈ। ਲੇਕਿਨ ਚਲੋ, ਅਗਰ ਤੁਸੀਂ ਇਹ ਰਿਸਕ ਲੈਣਾ ਹੈ, ਕਿਸੇ ਦਾ ਦਿਲ ਕਰਦਾ ਹੈ ਕਿ ਬਈ ਉਹਨੇ ਇਸ ਕੰਮ ਨੂੰ ਮੋਢਾ ਦੇਣਾ ਹੈ, ਅਗਰ ਬੰਦੇ ਮਰਦੇ ਨੇ ਤੇ ਭਾਵੇਂ ਮਰਨ, ਇਹ ਅਗਰ ਕਿਸੇ ਦਾ ਫੈਸਲਾ ਹੈ ਤੇ ਇਕੱਲੇ ਲਾਹੌਰ ਲਈ ਇਹ ਕਿਉਂ ਫੈਸਲਾ ਹੈ? ਇਕੱਲੇ ਲਾਹੌਰ ਦੀਆਂ ਧੌਣਾਂ ਵੱਢਣੀਆਂ ਜੇ ਇਸ ਤੋਂ? ਜਾਂ ਇਕੱਲੇ ਲਾਹੌਰ ਨੂੰ ਤੁਹਾਨੂੰ ਲੱਗਦਾ ਵੀ ਲਾਹੌਰ ਵਾਲੇ ਨਸ਼ਈ ਨੇ, ਜਾਂ ਤੁਹਾਨੂੰ ਲੱਗਦਾ ਵੀ ਲਾਹੌਰ ਵਾਲੇ ਕੋਈ ਐਬੀ ਨੇ, ਕੋਈ ਬੇਵਕੂਫ ਜਿਹੇ ਲੋਕ ਨੇ, ਇਹਨਾਂ ਨੂੰ ਬਸੰਤ ਦੇ ਪਿੱਛੇ ਲਾ ਦਿਓ ਤੇ ਇਹ ਸਾਡੇ ਤੋਂ ਰਾਜ਼ੀ ਹੋ ਜਾਣਗੇ। ਬਾਕੀ ਲੋਕ ਬੜੇ ਸਿਆਣੇ ਨੇ, ਉਹਨਾਂ ਨੂੰ ਬਸੰਤ ਦੇ ਪਿੱਛੇ ਲਾਇਆ ਵੀ ਤੇ ਉਹਨਾਂ ਸਾਡਾ ਸੋਸ਼ਲ ਮੀਡੀਆ ਤੇ ਲਿੱਤਰ ਪੌਲਾ ਹੀ ਕਰਨਾ ਹੈ। ਨਾ 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 ਨਾ, ਇਹ ਤੁਹਾਡੀ ਮਿਸਅੰਡਰਸਟੈਂਡਿੰਗ ਹੈ। ਲਾਹੌਰੀਆਂ ਨੇ ਬਸੰਤ ਵੀ ਮਨਾਉਣੀ ਹੈ ਤੇ ਉਹ ਪਤੰਗਾਂ ਦੇ ਉੱਤੇ ਵੀ ਤੁਹਾਡੇ ਹੀ ਲਤੀਫੇ, ਬਾਊ ਜੀ ਦਾ ਹੀ ਉਹਨਾਂ ਨੇ ਕੱਛਾ ਕੁੱਛਾ ਪਾ ਕੇ ਬਾਊ ਜੀ ਨੂੰ ਤੇ ਚਾੜ ਦੇਣਾ ਉੱਤੇ, ਪਤੰਗ ਦੇ ਉੱਤੇ ਫੋਟੋ ਬਣਾ ਕੇ ਨਾ, ਕਬੂਤਰ ਬਾਊ ਜੀ ਦੇ ਹੀ ਉਡਾ ਦੇਣੇ ਨੇ ਉਹਨਾਂ ਨੇ ਉਹਦੇ ਉੱਤੇ। ਇਹ ਮਸਲਾ ਇਹਨਾਂ ਦਾ ਇਹ ਹੈ ਕਿ ਇਹਨਾਂ ਲਾਹੌਰ ਦੇ ਵਿੱਚ ਰਹਿਣਾ ਹੈ ਤੇ ਤੁਰਨਾ ਫਿਰਨਾ ਹੈ। ਉੱਥੇ ਲੋਕੀ ਇਹਨਾਂ ਨੂੰ ਦਿੰਦੇ ਨੇ ਬੁੱਝੇ ਜ਼ਰਾ ਥੋੜ੍ਹਾ ਜਿਹਾ ਖਾਨੇਵਾਲ ਤੋਂ ਉਤਲੇ ਪਾਸੇ ਵਾਲੇ ਇਲਾਕੇ ਦੇ ਵਿੱਚ ਬੁੱਝਾ ਕਹਿੰਦੇ ਨੇ ਜਦੋਂ ਕਿਸੇ ਬੰਦੇ ਨੂੰ ਇਸ ਤਰ੍ਹਾਂ ਕਰੋ ਨਾ ਤੁਸੀਂ। ਮੇਰਾ ਮਤਲਬ ਹੈ ਕਿ ਇਹ ਜਿਵੇਂ ਲਾਨਤ ਘੱਲਣੀ ਹੁੰਦੀ, ਜਿਵੇਂ ਕਾਜ਼ੀ ਲਾਨਤ ਸਾਹਿਬ ਨੂੰ ਡੋਨਟ ਵਾਲੇ ਨੇ ਪਾਈ ਸੀ, ਤੇ ਉਹ ਹੱਥ ਨਾਲ ਵੀ ਕਈ ਵਾਰੀ ਇੰਜ ਕਰਦੇ ਨੇ ਨਾ ਲੋਕ, ਮਾਰਨ ਦੀ ਗੱਲ ਨਹੀਂ ਕਰ ਰਿਹਾ, ਇੰਜ ਹੱਥ ਵਿਖਾਉਂਦੇ ਨੇ ਲਾਨਤ ਦੇ ਤੌਰ 'ਤੇ। ਇਹਨਾਂ ਨੂੰ ਲੋਕਾਂ ਨੇ ਮਾਰਨੇ ਨੇ ਬੁੱਝੇ, ਉਹੀ ਵੀ ਦੂਰੋਂ ਲਾਨਤ ਵਿਖਾਉਣੀ ਹੱਥ ਵਿਖਾ ਕੇ। ਇਹ ਕਿਉਂਕਿ ਲਾਹੌਰ 'ਚ ਨਾ ਸਾਰਾ ਵੇਲਾ ਰਹਿਣਾ ਤੇ ਇਹ ਸਮਝਦੇ ਨੇ ਵੀ ਯਾਰ ਇਹਨਾਂ ਨੂੰ ਕਿਸੇ ਨਸ਼ੇ 'ਤੇ ਲਾਈਏ, ਇਹਨਾਂ ਨੂੰ ਕਿਸੇ ਕੰਮ 'ਤੇ ਲਾਈਏ, ਇਹਨਾਂ ਨੂੰ ਅੱਗੇ ਪਿੱਛੇ ਕਰੀਏ, ਇਹਨਾਂ ਦਾ ਦਿਲਸ਼ਿਲ ਧਿਆਨ ਸ਼ਾਨ ਵਟਾਈਏ, ਇਹ ਨਾ ਇਸ ਕੰਮ 'ਤੇ ਆਉਣ, ਇਹ ਸਾਨੂੰ ਜਿਹੜਾ ਲਿੱਤਰ ਪੌਲਾ ਜ਼ਰਾ ਘੱਟ ਹੋਵੇ। ਇਹ ਸੂਰਤ ਹਾਲ ਹੁਣ ਜਿਹੜੀ ਹੈ ਉਹ ਤੁਹਾਨੂੰ ਸੋਚਣੀ ਪੈਣੀ ਹੈ ਕਿ ਇਹ ਲਾਹੌਰ ਵਾਲਿਆਂ ਨਾਲ ਇੰਜ ਕਿਉਂ ਕਰ ਰਹੇ ਨੇ ਤੇ ਬਾਕੀ ਜਿਹੜਾ ਪੰਜਾਬ ਸਾਰਾ ਉਹਨਾਂ ਨੇ ਕੀ ਕਰਨਾ ਹੈ। ਅੱਛਾ ਜੀ, ਇਹ ਜੱਜ ਸਾਹਿਬ ਨੇ ਜਨਾਬ ਜਸਟਿਸ ਗੁਲ ਹਸਨ ਸਾਹਿਬ ਕੋਇਟਾ 'ਚ, ਇਹਨਾਂ ਨੇ ਦਫ਼ਤਰ ਜਾ ਰਹੇ ਸਨ ਤੇ ਰਸਤੇ 'ਚੋਂ ਨਾ ਕਚਰਾ ਚੁੱਕਿਆ। ਬੜਾ ਚੰਗਾ ਕੰਮ ਕੀਤਾ ਜੱਜ ਸਾਹਿਬ, ਅਸੀਂ ਤੁਹਾਡੀ ਸਤਾਇਸ਼ ਕਰਦੇ, ਲੇਕਿਨ ਮੇਰਾ ਮਸ਼ਵਰਾ ਤੁਹਾਨੂੰ ਇਹ ਹੈ ਵੀ ਤੁਹਾਡਾ ਕੰਮ ਕਚਰਾ ਚੁੱਕਣਾ ਨਹੀਂ, ਉਹ ਕੋਈ ਹੋਰ ਚੁੱਕ ਲਏਗਾ। ਜੇ ਤੁਸੀਂ ਯਕੀਨ ਕਰੋ ਠੋਕ ਕੇ ਇਨਸਾਫ ਕਰਨਾ ਸ਼ੁਰੂ ਹੋ ਜਾਓ ਅਦਾਲਤ ਤੇ ਬਾਹਰ ਕਚਰਾ ਵੈਸੇ ਹੀ ਨਹੀਂ ਰਹੇਗਾ। ਤੁਸੀਂ ਅਦਾਲਤੀ ਕਚਰੇ ਤੇ ਫੋਕਸ ਕਰੋ, ਕਿਉਂਕਿ ਜਿੰਨਾ ਚਿਰ ਰੁਕ ਕੇ ਤੁਸੀਂ ਕਚਰਾ ਚੁੱਕ ਰਹੇ ਹੋ ਨਾ, ਯਕੀਨ ਕਰੋ ਇੰਨੇ 'ਚ ਤੁਸੀਂ 2 ਬੰਦਿਆਂ ਨੂੰ ਇਨਸਾਫ, ਤਿੰਨਾਂ ਨੂੰ ਕਮ ਅਜ਼ ਕਮ 4 ਨੂੰ ਦੇ ਦੇਣਾ ਸੀ। ਕਿਉਂਕਿ ਕੋਰਟ ਦੇ ਵਿੱਚ 3-3 ਮਿੰਟ ਲੱਗਦੇ ਨੇ, ਕੇਸ ਆਉਂਦਾ ਤੇ ਜਾਂਦਾ, ਕੇਸ ਆਉਂਦਾ ਤੇ ਜਾਂਦਾ। ਇਹ ਛੋਟੇ ਕੇਸ ਜਿਹੜੇ ਨੇ ਇਹ ਤਾਂ ਤੁਸੀਂ ਨਿਪਟਾਉਂਦੇ ਜਾਂਦੇ ਹੋ ਨਾਲ ਦੀ ਨਾਲ ਹੀ। ਤੇ ਮਿਹਰਬਾਨੀ ਕਰੋ ਉੱਥੇ ਲੰਮਾ ਬਵੋ, ਉੱਥੇ ਕੰਮ ਕਰੋ, ਤੁਹਾਡੇ ਕੰਮ ਉਹ ਨੇ, ਤੁਸੀਂ ਸੱਜਦੇ ਨਹੀਂ। ਮੈਂ ਨਹੀਂ ਆਂਦਾ ਵੀ ਕਚਰਾ ਚੁੱਕਣਾ ਥੱਲੇ ਵਾਲਾ ਕੰਮ ਹੈ, ਪਰ ਇਹ ਤੁਹਾਡਾ ਕੰਮ ਨਹੀਂ। ਜਿਹੜਾ ਕੰਮ ਤੁਹਾਨੂੰ ਦਿੱਤਾ ਉਹਨੂੰ ਭਰਵੇਂ ਤਰੀਕੇ ਨਾਲ ਕਰੋ। ਅੱਛਾ ਜੀ, ਅਗਲੀ ਖਬਰ ਬੜੀ ਮੈਂ ਦਿਲਗੀਰ ਹਾਂ ਇਸ ਖਬਰ 'ਤੇ, ਮੈਨੂੰ ਬੜੀ ਪਰੇਸ਼ਾਨੀ ਹੈ। ਫਾਰੂਕ ਅਬਦੁੱਲਾ 9 ਮਈ ਦੇ ਕੇਸ, ਝੂਠੇ ਕੇਸ 'ਚ, ਰਾਹ ਵਾਲੀ ਕੇਸ ਦੇ ਵਿੱਚ, ਗੁਜਰਾਂਵਾਲੇ 'ਚ ਉਹਨੂੰ 5 ਸਾਲ ਦੀ ਸਜ਼ਾ ਦਿੱਤੀ ਹੈ। ਉਹਨਾਂ ਦੀ ਬੇਗਮ ਸਾਹਿਬਾ ਵਫਾਤ ਪਾ ਗਏ। ਜਨਾਜ਼ੇ ਦੇ ਉੱਤੇ ਇਜਾਜ਼ਤ ਆਸਿਮ ਮੁਨੀਰ ਸਾਹਿਬ ਦੀ ਰਜੀਮ ਨੇ ਉਹਨਾਂ ਨੂੰ ਨਹੀਂ ਦਿੱਤੀ ਕਿ ਉਹ ਆ ਕੇ ਜਨਾਜ਼ਾ ਪੜ੍ਹਨ। ਇਹਦੇ 'ਤੇ ਅਸੀਂ ਕੀ ਕਰ ਸਕਦੇ ਹਾਂ? ਇਹਦੇ 'ਤੇ ਅਫਸੋਸ ਕਰ ਸਕਦੇ ਹਾਂ। ਇਹ ਜਿਹੜੇ ਜ਼ਾਲਮ ਨੇ, ਮੈਂ ਆਨਾ ਵੀ ਇਸ ਤੋਂ ਵੱਡਾ ਜਿਹੜਾ ਕੋਈ ਯਜ਼ੀਦੀ ਨਿਜ਼ਾਮ ਹੋਰ ਕੀ ਹੋਣਾ ਜਿਹੜਾ ਇਹਨਾਂ ਨਾਫਜ਼ ਕੀਤਾ। ਕੋਈ ਫੌਤਗੀ 'ਤੇ ਵੀ ਲੋਕਾਂ ਨਹੀਂ ਜਾਣ ਦੇਣ ਡਏ। ਹੈਰਤ ਹੈ। ਲੇਕਿਨ ਚਲੋ, ਅੱਲਾ ਮੀਆਂ ਉਹਨਾਂ ਨੂੰ ਮੈਂ ਹੀ ਕਹਾਂਗਾ ਕਿ ਸਬਰ ਦੇਣ, ਉਹਨਾਂ ਦੀ ਪੂਰੀ ਫੈਮਿਲੀ ਨੂੰ ਸਬਰ ਦੇਣ, ਮਰਹੂਮਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਦੀ ਮਗਫਰਤ ਕਰੇ। ਅਗਲੀ ਖਬਰ ਹੈ ਜੀ, ਮੂਨਸ ਅਲਾਈ ਸਾਹਿਬ ਨੇ ਇੱਕ ਟਵੀਟ ਕੀਤਾ, ਇੱਕ ਪੁਲਿਸ ਦੀ ਗੱਡੀ ਖਲੋਤੀ ਹੈ, ਉਹਦੀ ਤਸਵੀਰ ਸ਼ੇਅਰ ਕੀਤੀ ਹੈ ਜਿਹਦੇ ਟਾਇਰ ਚੋਰੀ ਹੋ ਚੁੱਕੇ ਨੇ। ਮੂਨਸ ਅਲਾਈ ਸਾਹਿਬ ਨੇ ਲਿਖਿਆ ਵੀ ਜਿਨ੍ਹਾਂ ਦੇ ਆਪਣੇ ਟਾਇਰ ਚੋਰ ਲੈ ਗਏ, ਉਹਨਾਂ ਆਵਾਮ ਦੇ ਜਾਨ ਮਾਲ ਦੀ ਹਿਫਾਜ਼ਤ ਕੀ ਕਰਨੀ ਹੈ। ਵੱਧਦੇ ਹੋਏ ਜਿਹੜੇ ਜਰਾਇਮ ਦੀ ਸ਼ਰ੍ਹਾ ਪੰਜਾਬ 'ਚ ਹੈ, ਉਹਦੇ 'ਚ ਆਲਾ ਕਾਰਕਰਦਗੀ ਦਾ ਵਾਜ਼ਿਹ ਸਬੂਤ।
ਇਹ ਹੁਣ ਅਸਲ ਦੇ ਵਿੱਚ ਚੌਧਰੀ ਸਾਹਿਬ ਨੂੰ ਮੇਰਾ ਖਿਆਲ ਪਤਾ ਨਹੀਂ ਅਸਲ ਗੱਲ ਦਾ। ਇਹ ਚੌਧਰੀ ਸਾਹਿਬ ਨੇ ਗੱਲ ਤੇ ਬੜੀ ਵੱਡੀ ਲਿਖੀ ਹੈ ਵੀ ਜਿਹੜੀ ਪੁਲਿਸ ਆਪਣੇ ਟਾਇਰ ਨਹੀਂ ਬਚਾ ਸਕੀ ਆਪਣੀ ਗੱਡੀ ਦੇ, ਉੱਥੇ ਜਰਾਇਮ ਕਿੰਨੇ ਕੁ ਵੱਧ ਗਏ ਹੋਣਗੇ, ਇੱਥੋਂ ਆਪੇ ਹਿਸਾਬ ਲਾ ਲਓ। ਲੇਕਿਨ ਚੌਧਰੀ ਸਾਹਿਬ ਜੇ ਤੁਹਾਨੂੰ ਅੰਦਰ ਦੀ ਗੱਲ ਪਤਾ ਲੱਗ ਜਾਏ ਤਾਂ ਤੁਸੀਂ ਵੀ ਇੱਕ ਵਾਰੀ, ਮੇਰਾ ਮਤਲਬ ਹੈ ਕਿ ਤੁਹਾਡਾ ਨਿਕਲ ਤਰਾ ਜਾਏ। ਅਸਲ ਗੱਲ ਇਹ ਜੇ ਕਿ ਇਹ ਕਿਸੇ ਨੇ ਟਾਇਰ ਨਹੀਂ ਚੋਰੀ ਕੀਤੇ, ਇਹ ਪਤਾ ਹੈ ਲੱਗਾ ਵੀ 2 ਪੁਲਿਸ ਵਾਲੇ ਹੀ ਬਾਅਦ 'ਚ ਮੁਲਜ਼ਮ ਨਿਕਲੇ, ਉਹ ਚੋਰੀ ਕਰਕੇ ਉਹਨਾਂ ਟਾਇਰ ਵੇਚ ਛੱਡੇ ਸਨ ਇਸ ਗੱਡੀ ਦੇ। ਇਹ ਪੁਲਿਸ ਵਾਲਿਆਂ ਦਾ ਆਪੇ ਹੀ ਕਾਰਨਾਮਾ ਸੀ, ਬਾਅਦ 'ਚੋਂ ਫੜੇ ਵੀ ਗਏ ਸਨ। ਕਰੋ ਹਾਂ ਗੱਲ, ਅਗਲਿਆਂ ਗੱਲ ਤੋੜਨੀ ਅਪਣਾਤੀ, ਤੁਹਾਡੀ ਸੋਚ ਤੋਂ ਵੀ ਉਹਨਾਂ ਨੇ ਆਪਣਾ ਸਕੋਰ ਜਿਹੜਾ ਬਹੁਤ ਅੱਗੇ ਲੈ ਗਏ ਨੇ। ਜ਼ਾਹਿਰ ਹੈ ਬਾਜੀ ਦਾ ਸੂਬਾ ਹੈ ਤੇ ਇਹੀ ਕੰਮ ਹੋਣਾ। ਇਹ ਜ਼ਰਾ ਜੀ ਇੱਕ ਵੀਡੀਓ ਵੇਖੋ ਪਾਸੇ ਤੇ, ਇਹਨਾਂ ਨੂੰ ਤੁਸੀਂ ਬੁੱਝਾ ਘੱਲਣਾ ਹੈ, ਸ਼ਾਬਾਸ਼ੇ ਘੱਲਣੀ ਹੈ, ਜੋ ਵੀ ਘੱਲਣੀ। ਇਹ ਹਾਜੀ ਨਵੀਦ ਕੁਰੈਸ਼ੀ ਸਾਹਿਬ ਨੇ। ਇਹ ਅਸਾਂ ਪਹਿਲੀ ਵਾਰੀ ਵੇਖਿਆ ਹੈ ਕਿ ਬਕਾਇਦਾ ਬੈਨਰ ਲਾ ਕੇ, ਬੈਨਰ ਉਹਨਾਂ ਲਾਇਆ ਹੈ ਕਿ ਜੀ ਹਾਜੀ ਨਵੀਦ ਕੁਰੈਸ਼ੀ ਸਾਹਿਬ ਆਪਣੇ ਦਮਾਦ ਨੂੰ ਹੋਂਡਾ ਸਿਟੀ ਕਾਰ ਦੇ ਰਹੇ ਨੇ, ਪਤਾ ਨਹੀਂ ਨਾਲ ਸੁਸਰ ਦੇ, ਹਾਂਜੀ ਹੋਂਡਾ ਸਿਟੀ ਕਾਰ ਦੇ ਰਹੇ ਨੇ ਦਮਾਦ ਨੂੰ, ਤੇ ਦਮਾਦ ਦੇ ਵਾਲਦ ਨੂੰ, ਮਤਲਬ ਕੁੜੀ ਦੇ ਸੁਸਰ ਨੂੰ ਹੋਂਡਾ 125 ਦੇ ਰਹੇ ਨੇ। ਇਹ ਥੋੜੀ ਤਰਤੀਬ ਠੀਕ ਕਰ ਲੈਣੀ ਸੀ, ਬਾਬੇ ਨੂੰ 125 ਤੇ ਬਹਾ ਰਹੇ ਹੋ, ਗੋਡੇ ਤੋੜੋਗੇ ਉਹਦੇ, ਉਹਨੂੰ ਕਾਰ ਦੇ ਦੇਣੀ ਸੀ, ਪੁੱਤਰ ਨੂੰ 125 ਦੇ ਦੇਣਾ ਸੀ। ਉਹ ਬਾਅਦ 'ਚ ਘਰ 'ਚ ਆਪੇ ਉਹ ਚਲਾਈ ਫਿਰਦੇ ਅਦਲੀ ਬਦਲੀ ਕਰਕੇ, ਤੁਸੀਂ ਤੇ ਕੋਈ ਤਰਤੀਬ ਸਿੱਧੀ ਕਰ ਲੈਂਦੇ। ਲੇਕਿਨ ਚਲੋ ਸਾਥ ਨਾਲ ਉਮਰੇ ਦਾ ਪੈਕੇਜ ਵੀ ਦੇ ਰਹੇ ਹੋ, ਸ਼ੁਕਰ ਕਰੋ ਕਿ ਤੇ ਕਫਨ ਦਫਨ ਨਹੀਂ ਨਾਲ ਦੇ ਦਿੱਤਾ, ਪੂਰਾ ਇੰਤਜ਼ਾਮ ਨਹੀਂ ਇਹਨਾਂ ਕਰ ਛੜਿਆ। ਤੇ ਨਮੂਦੋ ਨਮਾਇਸ਼ ਜਿਹੜੀ ਹੈ ਉਹ ਇੰਨੀ ਕੁ ਮੇਰਾ ਮਤਲਬ ਹੈ ਕਿ ਕੀਤੀ ਹੈ ਕਿ ਉਹ ਇੰਝ ਹੀ ਲੱਗ ਰਿਹਾ ਸੀ ਵੀ ਕਿ ਮੇਰਾ ਮਤਲਬ ਕੋਈ ਫਿਲਮ ਹੀ ਚੱਲ ਰਹੀ ਹੈ, ਕਿ ਉਹ ਅਸਲ ਸ਼ਾਦੀ ਨਹੀਂ ਹੈ। ਹੁਣ ਸਾਨੂੰ ਨਹੀਂ ਪਤਾ ਅਸਲ ਗੱਲ ਇਹ ਹੈ ਕੀ ਹੈ। ਹੈਰਾਨ ਹੀ ਹੋ ਗਏ ਪੂਰੇ ਸੋਸ਼ਲ ਮੀਡੀਆ ਦੇ ਉੱਤੇ, ਤੋ ਇਹ ਲਾਨਤ ਇਸ ਗੱਲ 'ਤੇ ਹੋ ਰਹੀ ਹੈ। ਲੇਕਿਨ ਇਹ ਹਾਜੀ ਨਵੀਦ ਕੁਰੈਸ਼ੀ ਸਾਹਿਬ ਨੇ ਕੀਤਾ ਕੀ ਹੈ, ਮੈਨੂੰ ਲੱਗਦਾ ਵੀ ਇਹਦੇ 'ਚ ਇਹਨਾਂ ਦੀ ਘਰ ਵਾਲੀ ਦਾ ਵੀ ਯੋਗਦਾਨ ਪੂਰਾ ਹੋਣਾ। ਯੋਗਦਾਨ ਹੁੰਦਾ ਹਿੱਸਾ, ਮਤਲਬ ਉਹਨਾਂ ਦੀ ਐਫਰਟ ਵੀ ਇਹਦੇ 'ਚ ਪੂਰੀ ਹੋਣੀ ਹੈ। ਅਤੇ ਜਿਹੜੀ ਵੀ ਤੁਸੀਂ ਕੌਮੈਂਟਸ ਦੇ ਵਿੱਚ ਜਿਹੜੀ ਵੀ ਤੁਸੀਂ ਮਿਹਰਬਾਨੀ ਹਾਜੀ ਨਵੀਦ ਕੁਰੈਸ਼ੀ ਸਾਹਿਬ ਵਾਸਤੇ ਭੇਜਣੀ ਨਾ, ਉਹ ਭਾਬੀ ਸਾਹਿਬ ਵਾਸਤੇ ਵੀ ਜ਼ਰੂਰ ਭੇਜਣਾ, ਕਿਉਂਕਿ ਐਡਾ ਸਿਆਣਾ ਕੰਮ ਬੰਦਾ ਇਕੱਲਿਆਂ ਨਹੀਂ ਕਰ ਸਕਦਾ ਜਿਹੜਾ ਹਾਜੀ ਸਾਹਿਬ ਨੇ ਕੀਤਾ ਹੈ। ਹਾਜੀ ਸਾਹਿਬ ਕੋ ਖੁਦਾ ਦਾ ਖੌਫ ਕਰੋ, ਏਡੀ ਅਹਿਸਾਸੇ ਕੰਮ ਤਰੀ। ਓਏ ਧੀਆਂ ਤੋਂ ਚੰਗੀ ਵੱਡੀ ਹੋਰ ਕਿਹੜੀ ਸ਼ੈ ਹੁੰਦੀ ਜਦੋਂ ਧੀ ਦੇ ਛੱਡੀ ਜੇ। ਅਤੇ ਇਹ ਸਾਰਾ ਮੇਰਾ ਮਤਲਬ ਕੀ ਕਰਨ ਡਏ ਜੇ, ਇਹਦੇ ਨਾਲ ਫਿਰ ਜਿਹੜਾ ਮਾੜਾ ਬੰਦਾ ਉਹ ਕਿਵੇਂ ਧੀਆਂ ਵਿਆਹੇਗਾ। ਹੱਦ ਹੈ ਬਈ, ਕਮਾਲ ਹੀ ਕਰ ਗਏ ਜੇ, ਮੈਂ ਇਹੀ ਕਹਿ ਸਕਦਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੋਹਸਨ ਨਕਵੀ ਸਾਹਿਬ ਵਲਾਇਤ ਗਏ ਸਨ ਲੰਦਨ, ਉੱਥੇ ਮਿਲਣਾ ਚਾਹੁੰਦੇ ਸਨ, ਆਉਂਦੇ ਸਨ ਵੀ ਆਦਿਲ ਰਾਜਾ ਨੂੰ ਲੈ ਕੇ ਆਉਣਾ ਹੈ, ਸ਼ਹਜ਼ਾਦ ਅਕਬਰ ਨੂੰ ਲਿਆਉਣਾ ਹੈ, ਸਾਬਰ ਸ਼ਾਕਰ ਨੂੰ ਲਿਆਉਣਾ ਹੈ, ਇਮਰਾਨ ਰਿਆਜ਼ ਨੂੰ ਲਿਆਉਣਾ ਹੈ, ਦੂਜਿਆਂ ਸਾਰਿਆਂ ਨੂੰ ਲਿਆਉਣਾ ਹੈ। ਅਤੇ ਉਹ ਮਿਲਦੇ ਫਿਰਦੇ ਸਨ ਉੱਥੇ। ਉਹ ਜਿਹਦੇ ਕੋਲ ਅਸਲ ਇਹ ਚਾਰਜ ਹੈ ਨਾ, ਅਸਾਂ ਤੁਹਾਨੂੰ ਬਾਰ-ਬਾਰ ਪਹਿਲਾਂ ਵੀ ਦੱਸਦੇ ਸਾਂ ਵੀਲਾਗਾਂ 'ਚ ਵੀ ਇਹ ਫਾਰਨ ਮਿਨਿਸਟਰੀ ਨੂੰ ਮਿਲੇ ਨੇ, ਹੋਮ ਮਿਨਿਸਟਰੀ ਕੋ ਚਾਰਜ ਹੈ। ਹੁਣ ਖਬਰ ਤਾਜ਼ਾ ਇਹ ਆਈ ਹੈ ਕਿ ਸ਼ਬਾਨਾ ਮਹਿਮੂਦ ਸਾਹਿਬਾ ਜਿਹੜੀਆਂ ਉੱਥੋਂ ਦੀਆਂ ਇੰਟੀਰੀਅਰ ਮਿਨਿਸਟਰ ਨੇ, ਦਾਖਲਾ ਦੀ ਵਜ਼ੀਰ, ਉਹਨਾਂ ਨਾਲ ਮਿਲਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮੋਹਸਨ ਨਕਵੀ ਨੇ। ਉਹਨਾਂ ਕਿਹਾ ਨਾ ਵੀਰ ਵੇ, ਤੇਰੇ ਲਾਗੇ ਨਹੀਂ ਲੱਗਣਾ, ਤੇਰੀ ਮਸ਼ਹੂਰੀ ਚੰਗੀ ਨਹੀਂ। ਉਹਨਾਂ ਨੇ ਇਹਨਾਂ ਨੂੰ ਮੁਲਾਕਾਤ ਦਾ ਮੌਕਾ ਨਹੀਂ ਦਿੱਤਾ ਅਤੇ ਉੱਥੋਂ ਉਹਨਾਂ ਨੇ ਇਹਨਾਂ ਨੂੰ ਫਾਰਿਗ ਕਰ ਛੱਡਿਆ। ਅੱਛਾ ਜੀ, ਇਹ ਇੱਕ ਪਾਸੇ ਚੌਧਰੀ ਸਾਹਿਬ ਨੇ ਵੀ ਇੱਕ ਮੈਸੇਜ ਦਿੱਤਾ ਹੈ, ਚੌਧਰੀ ਸ਼ੁਜਾਤ ਸਾਹਿਬ ਨੇ। ਉਹਨਾਂ ਆਖਿਆ ਵੀ ਪਾਕਿਸਤਾਨ ਦਾ ਕੋਈ ਜਰਨੈਲ ਜਿਹੜਾ ਉਹ ਖਰਾਬ ਨਹੀਂ ਹੋ ਸਕਦਾ, ਸਾਰੇ ਜਰਨੈਲ ਮੁਹਿੱਬੇ ਵਤਨ ਨੇ, ਸਿਪਾਹੀ ਤੋਂ ਲੈ ਕੇ ਜਰਨੈਲ ਤੱਕ ਮੁਹਿੱਬੇ ਵਤਨ ਨੇ, ਕਿਸੇ ਨੂੰ ਕਿਸੇ ਦੇ ਸਰਟੀਫਿਕੇਟ ਦੀ ਇਹਨਾਂ ਨੂੰ ਲੋੜ ਨਹੀਂ, ਅਤੇ ਉਹ ਕੋਈ ਕੌਮ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਹਨਾਂ ਨੂੰ ਇਨਵਾਲਵ ਕਰੇ ਆਪਣੀ ਸਿਆਸਤ ਦੇ ਵਿੱਚ। ਫੌਜ ਜ਼ਿੰਦਾਬਾਦ, ਜਰਨੈਲ ਜ਼ਿੰਦਾਬਾਦ। ਵੈਸੇ ਇਹ ਜਿਹੜਾ ਕੁਲੀਆ ਚੌਧਰੀ ਸਾਹਿਬ ਦਾ ਇਹੀ ਸੈੱਟ ਹੈ, ਇਹਦੇ 'ਚ ਹੀ ਬੰਦਾ ਬਚਿਆ ਬੁਛਿਆ ਰਹਿੰਦਾ, ਉਮਰ ਸ਼ੁਮਰ ਕੱਢ ਜਾਂਦਾ। ਚੌਧਰੀ ਸਾਹਿਬ ਸਿਆਣੇ ਬੰਦੇ ਨੇ, ਸਾਡੇ ਬਜ਼ੁਰਗ ਨੇ, ਅਸੀਂ ਤਾਂ ਉਹਨਾਂ ਦਾ ਕਰਨੇ ਇਹਤਰਾਮ ਬਈ, ਅਸੀਂ ਤਾਂ ਉਹਨਾਂ ਦੀ ਬੇਅਦਬੀ ਨਹੀਂ ਕਰ ਸਕਦੇ। ਅਤੇ ਚੌਧਰੀ ਸਾਹਿਬ ਨੇ ਆਖਿਆ ਵੀ ਮੁੰਡਿਓ, ਬੰਦੇ ਦੇ ਪੁੱਤਰ ਬਣੋ, ਕੋਈ ਜਰਨੈਲ। ਲੇਕਿਨ ਹੁਣ ਇਹ ਜਿਹੜੇ ਵੀ ਸਿਆਣੇ ਨੇ ਉਹਨਾਂ ਦੇ ਕੋਲੋਂ ਇਹ ਬਿਆਨ ਦਵਾਇਆ, ਇਹ ਉਹਨਾਂ ਦੇ ਪੁੱਤਰਾਂ 'ਚੋਂ ਦਵਾਇਆ ਹੋਣਾ, ਸਾਡੇ ਸੱਜਣਾਂ 'ਚੋਂ, ਦੋਵਾਂ 'ਚੋਂ ਕਿਸੇ ਨੇ। ਉਹਨਾਂ ਸਿਆਣਿਆਂ ਨੂੰ ਇਹ ਨਹੀਂ ਪਤਾ ਵੀ ਮੂਰਖੋ, ਇਹ ਬਿਆਨ 2 ਦਿਨ ਪਹਿਲਾਂ ਦਵਾਉਣਾ ਸੀ ਚੌਧਰੀ ਸਾਹਿਬ ਕੋ। ਜਿਸ ਵੇਲੇ DGISPR ਨੇ ਕੀਤੀ ਸੀ ਉਹ ਪ੍ਰੈਸ ਕਾਨਫਰੰਸ 'ਤੇ ਅੱਗੋਂ ਇਮਰਾਨ ਖਾਨ ਸਾਹਿਬ ਦਾ ਉਹ ਟਵੀਟ ਦੇ ਉੱਤੇ, ਅਤੇ ਉਸ ਵੇਲੇ ਸੀ ਉਹ ਸੀ ਵੇਲਾ। ਤੁਸੀਂ ਇਹ ਕਰਾ ਦਿੱਤੀ ਹੈ ਫੈਜ਼ ਹਮੀਦ ਸਾਹਿਬ ਦੇ ਫੈਸਲਾ ਆਉਣ ਤੋਂ ਬਾਅਦ ਉਹਨਾਂ ਦਾ ਮੈਸੇਜ ਰਿਲੀਜ਼। ਹੁਣ ਇਹ ਮੈਸੇਜ ਇੰਝ ਜਾਪਦਾ ਹੈ ਜਿਵੇਂ ਚੌਧਰੀ ਸਾਹਿਬ ਇਹ ਕਹਿਣ ਡਏ ਨੇ ਵੀ ਕੋਈ ਜਰਨੈਲ ਗਲਤ ਨਹੀਂ ਹੋ ਸਕਦਾ। ਇਹ ਫੈਜ਼ ਹਮੀਦ ਨੂੰ ਕਿਉਂ ਆਉਂਦੇ ਹੋ ਵੀ ਸਿਆਸਤ 'ਚ ਉਹਨੇ ਦਖਲ ਦਿੱਤਾ? ਕੋਈ ਜਰਨੈਲ ਗਲਤ ਨਹੀਂ ਹੋ ਸਕਦਾ, ਇਹ ਜਿਹੜਾ ਵੀ ਕਰਦਾ ਬਕਵਾਸ ਕਰਦਾ। ਹੁਣ ਚੌਧਰੀ ਸਾਹਿਬ ਦਾ ਮੈਸੇਜ ਪੈ ਗਿਆ ਉਲਟ। ਹੁਣ ਚੌਧਰੀ ਸਾਹਿਬ ਦਾ ਮੈਸੇਜ ਇਹ ਆਖਣ ਡਿਆ ਵੀ ਇਹ ਜਿਹੜੇ ਖਵਾਜੇ ਆਸਿਫ ਹੁਣੀ ਸਾਰੇ ਬਕਵਾਸ ਕਰਦੇ ਨੇ ਕਿ ਫੈਜ਼ ਹਮੀਦ ਨੇ ਸਿਆਸਤ 'ਚ ਇਨਵੋਲਵਮੈਂਟ ਕੀਤੀ, ਉਹ ਸਾਰੇ ਬਕਵਾਸ ਕਰਦੇ ਨੇ। ਪਾਕਿਸਤਾਨ ਫੌਜ ਦਾ ਕੋਈ ਜਰਨੈਲ ਜਿਹੜਾ ਉਹ ਮੁਹਿੱਬੇ ਵਤਨ ਤੋਂ ਘੱਟ ਨਹੀਂ, ਸਾਰੇ ਹੀ ਠੀਕ ਨੇ। ਲਓ ਜੀ, ਅਦਲੇ ਦਾ ਬਦਲਾ ਪੈ ਗਿਆ, ਉਲਟਾ ਸਿੱਧਾ
ਮੇਰਾ ਮਤਲਬ ਹੈ ਕਿ ਯੱਕੇ ਦੇ ਉੱਤੇ ਜੋਕਰ ਮਾਰ ਦਿੱਤਾ ਕਿਸੇ ਨੇ, ਪਤਾ ਨਹੀਂ ਬੇਗੀ ਦੇ ਉੱਤੇ ਬਾਦਸ਼ਾਹ ਮਾਰ ਦਿੱਤਾ, ਪਤਾ ਨਹੀਂ ਕੀ ਹੋਇਆ, ਲੇਕਿਨ ਚੌਧਰੀ ਸਾਹਿਬ ਦਾ ਮੈਸੇਜ ਜਿਹੜਾ ਉਹ ਹਾਲਾ ਕਰਕੇ ਉਹਨਾਂ ਨੇ ਗਲਤ ਵੇਲੇ ਦੇ ਉੱਤੇ ਛੜਾ ਦਿੱਤਾ ਮੈਸੇਜ। ਬਹਰਹਾਲ ਜੀ ਤੁਹਾਡੀ ਮਰਜ਼ੀ, ਜਦੋਂ ਤੁਸੀਂ ਜੰਗਲ ਦੇ ਬਾਦਸ਼ਾਹ ਹੋ। ਚੌਧਰੀ ਸਾਹਿਬ ਸਾਡੇ ਬਜ਼ੁਰਗ ਨੇ, ਅਸੀਂ ਦੇ ਉੱਤੇ ਗੱਲ ਨਹੀਂ ਕਰਨੀ। ਅੱਛਾ ਜੀ, ਅੱਗੇ ਇੱਕ ਸਾਹਿਬ ਨੇ ਸਾਕਿਬ ਖਾਨ ਚੱਦੜ, ਇਹ ਉਹੀ ਮੁੰਡਾ ਜਿਹੜਾ ਪਰਫਿਊਮ ਬੜੀ ਲਾਉਂਦਾ। ਯਾਦ ਕਰੋ ਇੱਕ ਖਾਤੂਨ ਸਾਹਮਣੇ ਖਲੋਤੀ ਸੀ ਤੇ ਪਰਫਿਊਮ ਹੀ ਲਾਈ ਜਾਂਦਾ ਸੀ ਤੇ ਲੋਕਾਂ ਬੜਾ ਮਜ਼ਾਕ ਉਡਾਇਆ ਕਿ ਜਨਾਬ ਇਹ ਚੱਦੜ ਨੂੰ ਕੀ ਹੋ ਗਿਆ, ਪਰਫਿਊਮ ਲਾਈ ਜਾਂਦਾ। ਸਾਹਮਣੇ ਖਾਤੂਨ ਖੜੀ ਹੈ, ਸਾਇਲਾ ਆਈ ਸੀ ਕੋਈ ਮਾੜੀ ਖਾਤੂਨ, ਉਹਨਾਂ ਦੇ ਕੋਲ ਕੰਮ ਨਾ, ਤੇ ਉਹਨਾਂ ਦੀ ਤਹਿਕੀਰ ਕਰ ਰਿਹਾ। ਤੇ ਉਹਨੇ ਫਿਰ ਬਾਅਦ 'ਚ ਆਖਿਆ ਵੀ ਮੇਰੀ ਪਰਫਿਊਮ ਮੇਰੀ ਮਰਜ਼ੀ। ਅਸਲ ਗੱਲ ਉਹਨੇ ਨਹੀਂ ਦੱਸੀ ਵੀ ਚੱਦੜ ਨਹੀਂ ਨਹਾਉਂਦਾ। ਇਹ ਜਿਹੜੇ ਆਪਣੇ ਸਾਕਿਬ ਖਾਨ ਚੱਦੜ ਨੇ, ਇਹ ਚੱਦੜ ਸਾਹਿਬ ਨਹੀਂ ਨਹਾਉਂਦੇ, ਉਹਨਾਂ ਦਾ ਨਹੀਂ ਦਿਲ ਕਰਦਾ ਨਹਾਉਣ ਨੂੰ। ਉਹ ਬੰਦਿਆਂ ਨੇ ਦੱਸਿਆ ਵੀ ਜਿਹੜੇ ਨਾਲ ਸਕੂਲ ਸਕਾਲ ਪੜ੍ਹਦੇ ਸਨ ਚੌਧਰੀ ਸਾਹਿਬ ਦੇ, ਚੱਦੜ ਸਾਹਿਬ ਦੇ, ਸਾਡੇ ਲਈ ਤਾਂ ਬਾਇਸ ਇੱਜ਼ਤ ਨੇ ਨਾ। ਹੁਣ ਦੱਸੋ ਤੁਸੀਂ ਫਿਰ ਗੁੱਸਾ ਕਰਦੇ ਹੋ। ਮੈਂ ਆਖਿਆ ਬਾਇਸ ਇੱਜ਼ਤ ਨੇ। ਉਹ ਬਈ ਅਗਰ ਨਹਾਉਣ ਨਾਲ ਉਹਨਾਂ ਦੀ ਇੱਜ਼ਤ ਕਰਨੀ ਅਸੀਂ, ਨਾ ਨਹਾਉਣ, ਤੁਸੀਂ ਜੱਫੀ ਪਾਉਣੀ ਉਹਨਾਂ ਨੂੰ, ਤੁਸੀਂ ਦੂਰ ਰਹੋ ਨਹੀਂ ਨਹਾਉਂਦੇ। ਤੇ ਉਹ ਚੱਦੜ ਸਾਹਿਬ ਪਰਫਿਊਮ ਇਸ ਤੋਂ ਲਾਉਂਦੇ ਨੇ ਕਿ ਅਦਰਵਾਈਜ਼ ਜਦੋਂ ਗੱਡੀ 'ਚ ਬਹਿੰਦੇ ਨੇ ਉਹਨਾਂ ਦਾ ਅਮਲਾ ਕਈ ਵਾਰੀ ਹੋ ਜਾਂਦਾ ਬੇਹੋਸ਼, ਤੇ ਉਹ ਡਰਾਈਵਰ ਨੇ ਕਿਤੇ ਗੱਡੀ ਮਾਰਤੀ ਸੀ ਪਿਛਲੀ ਵਾਰੀ। ਉਸ ਤੋਂ ਬਾਅਦ ਇਹਨਾਂ ਦਾ SOP ਇਹ ਬਣਿਆ ਵੀ ਇਹ ਪਰਫਿਊਮ ਛਿੜਕ ਕੇ ਫਿਰ ਬਹਿੰਦੇ ਨੇ। ਪਤਾ ਨਹੀਂ ਡਾਕਟਰ ਦੱਸਿਆ, ਪਤਾ ਨਹੀਂ ਉਹਨਾਂ ਨੂੰ ਖੁਦ ਹੈ ਵੀ ਮੈਂ ਨਹਾ ਲਿਆ ਤੇ ਮੇਰੀ ਖੂਬਸੂਰਤੀ ਘਟ ਜਾਣੀ। ਮੇਰੇ ਨਹੀਂ ਇਲਮ 'ਚ ਕਿਹੜੀ ਗੱਲ ਹੈ, ਪਰ ਨਹਾਉਂਦੇ ਛਾਉਂਦੇ ਚੱਦੜ ਸਾਹਿਬ ਕੋਈ ਨਹੀਂ। ਤੇ ਉਹ ਚੱਦੜ ਸਾਹਿਬ ਦਾ ਜਨਾਬ ਨਵਾਂ ਟਾਸ ਪੈ ਗਿਆ। ਉੱਥੇ ਉਹਨਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਉਹਨਾਂ ਆਖਿਆ ਜੀ ਮਹਿਕਮੇ ਦਾ ਨਾਮ, ਮੇਰੀ ਅੰਗਰੇਜ਼ੀ ਕਮਜ਼ੋਰ ਹੈ, ਮੈਨੂੰ ਪੜ੍ਹਨ 'ਚ ਮੁਸ਼ਕਿਲ ਹੋ ਰਹੀ ਹੈ, ਮੈਨੂੰ ਪੰਜਾਬੀ 'ਚ ਮਹਿਕਮੇ ਦਾ ਨਾਮ ਦੱਸੋ। ਪਾਰਲੀਮਾਨੀ ਸੈਕਟਰੀ ਸਾਕਿਬ ਖਾਨ ਚੱਦੜ ਸਾਹਿਬ ਨੇ ਇੱਕ ਮਹਿਕਮੇ ਦਾ ਦੱਸਿਆ। ਅੱਗੋਂ ਉਹਨਾਂ ਆਖਿਆ ਜੀ ਸਰ ਮੈਨੂੰ ਤਾਂ ਪੰਜਾਬੀ ਵੀ ਨਹੀਂ ਆਉਂਦੀ ਤੇ ਇਹਨੂੰ ਪੰਜਾਬੀ 'ਚ ਕੀ ਆਂਦੇ ਨੇ ਮੈਨੂੰ ਇਹ ਵੀ ਨਹੀਂ ਪਤਾ। ਉਹਨਾਂ ਗੱਲ ਹੀ ਮੁਕਾਤੀ, ਉਹਨਾਂ ਕਿਹਾ ਜੀ ਮੈਨੂੰ ਵੀ ਨਹੀਂ ਪਤਾ। ਇਹ ਹੁਣ ਜੀ ਫੈਸਲਾ ਹੈ ਆਪੇ ਕੋਈ ਨੂਨ ਲੀਗ ਵਾਲੀ ਕਰਾਉਣ, ਮਹਿਕਮਿਆਂ ਦੇ ਨਾਂ ਇਹਨਾਂ ਨੂੰ ਪੰਜਾਬੀ 'ਚ ਪੜ੍ਹਾ ਦੇਣ, ਲੇਕਿਨ ਇਹ ਨਹਾਉਣ ਵਾਲੀ ਗੱਲ ਨਹੀਂ ਜੇ ਕਹਿਣੀ ਚੱਦੜ ਸਾਹਿਬ ਨੂੰ। ਇਹ ਮੇਰਾ ਮਤਲਬ ਗੱਲ ਜਿਹੜੀ ਉਹ ਠੀਕ ਨਹੀਂ। ਅੱਗੋਂ ਤੁਹਾਡੀ ਮਰਜ਼ੀ ਹੈ, ਪਰਫਿਊਮ ਦੀਆਂ ਭਾਵੇਂ ਕਰਨ ਬੋਤਲਾਂ ਖਾਲੀ ਤੇ ਭਾਵੇਂ ਨਾ ਕਰਨ। ਵੈਸੇ ਮੈਂ ਚੱਦੜ ਸਾਹਿਬ ਤੁਹਾਨੂੰ ਇੱਕ ਮਸ਼ਵਰਾ ਦਿੰਦਾ, ਅੱਗੋਂ ਤੁਸੀਂ ਤੁਹਾਡੀ ਮਰਜ਼ੀ, ਤੁਸੀਂ ਕਰਨਾ ਜਾਂ ਨਹੀਂ ਕਰਨਾ। ਮੈਂ ਸਮਝਣਾ ਵੀ ਨਹੀਂ ਨਹਾਉਂਦੇ ਹੋ ਤੇ ਬੋ ਆਉਂਦੀ ਤੇ ਉਹਦੇ ਨਾਲ ਬੰਦੇ ਆਵਾਜ਼ਾਰ ਹੁੰਦੇ ਨੇ। ਮੈਂ ਆਨਾ ਵੀ ਆ ਜਿਹੜੀ ਇਹ ਨਹੀਂ ਹੁੰਦੀ ਕਪਾਵਾਂ ਛਪਾਵਾਂ ਤੇ ਜਿਹੜੀ ਆ ਸਪਰੇਅ ਕਰੀ ਦੀ ਪੋਲੀਟ੍ਰਿਨ ਸੀ ਤੇ ਪਤਾ ਨਹੀਂ ਕਿਹੜੀਆਂ ਸਪਰੇਵਾਂ ਹੁੰਦੀਆਂ ਸਨ, ਉਹ ਬੜੇ ਕੀੜੇ ਛੀੜੇ ਮਾਰਦੀਆਂ ਸਨ। ਉਹ ਮੇਰਾ ਮਤਲਬ ਹੈ ਕਿ ਉਹ ਜਿਹੜੀ ਹੈ ਉਹ ਪਾਣੀ 'ਚ ਪਾ ਕੇ ਇੱਕ ਅੱਧਾ ਕਤਰਾ ਬਹੁਤੀ ਕਰ ਲੋਗੇ ਤਾਂ ਜਾਨਲੇਵਾ ਵੀ ਹੁੰਦੀ ਹੈ ਨਾ। ਮਸ਼ਵਰਾ ਤਾਂ ਨਹੀਂ ਮੈਂ ਦੇ ਸਕਦਾ। ਐਵੇਂ ਇੱਕ ਕਤਰਾ ਜਿਹੜਾ ਪੂਰੀ ਬੋਤਲ 'ਚ ਪਾ ਕੇ ਹਿਲਾ ਕੇ ਤੇ ਮੇਰਾ ਮਤਲਬ ਹੈ ਕਿ ਉਹਦੀ ਸਪਰੇਅ ਜਾਂ ਉਹਦੇ ਤੁੰਬੇ ਸ਼ੁੰਬੇ ਲਾ ਲਿਆ ਕਰੋ ਆਪਣੇ ਆਪ ਨੂੰ ਕੱਪੜਿਆਂ ਨੂੰ, ਤੇ ਉਹਦੀ ਮੇਰਾ ਖਿਆਲ ਮਹਿਕ ਇੰਨੀ ਕੁ ਹੁੰਦੀ ਕਿ ਫਿਰ ਬੰਦੇ ਤੁਹਾਨੂੰ, ਮੇਰਾ ਮਤਲਬ ਕੌਣ ਕੰਪਲੇਨ ਕਰੇਗਾ ਫਿਰ ਚੱਦੜ ਸਾਹਿਬ ਦੀ ਬੋ ਦੀ ਗੱਲ ਕਿਤੇ ਦੀ ਕਿਤੇ ਚਲੇ ਜਾਣੀ ਹੈ। ਤੇ ਕੋਈ ਮੇਰਾ ਖਿਆਲ ਉਸ ਤੋਂ ਬਾਅਦ ਕੋਈ ਤੁਹਾਨੂੰ ਇਹ ਵੀ ਨਹੀਂ ਕਹੇਗਾ ਵੀ ਚੌਧਰੀ ਸਾਹਿਬ ਮੁਸ਼ਕ ਆਉਂਦੀ ਹੈ ਨਾ, ਫਿਰ ਗੱਲ ਇਹ ਮੁੱਕ ਜਾਣੀ ਹੈ। ਅੱਗੋਂ ਤੁਹਾਡੀ ਮਰਜ਼ੀ ਚੌਧਰੀ ਸਾਹਿਬ। ਤੇ ਅੱਗੇ ਚੱਲਦੇ ਜੀ। ਇਹ ਫਵਾਦ ਚੌਧਰੀ ਸਾਹਿਬ ਸ਼ੇਖ ਵਕਾਸ ਅਕਰਮ ਸਾਹਿਬ ਨਾਲ ਸ਼ਰਾਰਤਾਂ ਕਰਦੇ ਨੇ। ਉਹਨਾਂ ਕੋਲ ਬਿਆਨ ਦਿੱਤਾ, ਆਂਦੇ ਨੇ ਨਹੀਂ ਪਹਿਲਾਂ ਨਾਈ ਕੋਲ ਜਾਓ ਤੇ ਵਾਲ ਕਟਾਓ। ਇਹ ਚੌਧਰੀ ਸਾਹਿਬ ਖੁਦਾ ਦਾ ਖੌਫ ਕਰੋ, ਤੁਸੀਂ ਕਿਹੜੇ ਕੰਮ ਨੂੰ ਲੱਗ ਗਏ ਹੋ। ਮੇਰਾ ਮਤਲਬ ਸਿਆਸਤ ਖੇਡੋ ਨਾ ਇੱਕ ਦੂਸਰੇ ਦੇ ਨਾਲ, ਮਤਲਬ ਸਿਆਸਤ 'ਤੇ ਗੱਲ ਕਰੋ। ਇਹ ਹੁਣ ਮੇਰਾ ਮਤਲਬ ਵਾਲ ਕਟਾਇਆ ਸਿਆਸਤ ਠੀਕ ਹੋਣੀ ਹੈ ਤੇ ਵਾਲ ਨਾ ਕਟਾਇਆ ਠੀਕ ਹੋਣੀ ਹੈ। ਮੇਰਾ ਮਤਲਬ ਜਾਣ ਦਿਓ ਚੌਧਰੀ ਸਾਹਿਬ ਕਿਹੜੇ ਕੰਮ ਨੂੰ ਪੈ ਗਏ ਹੋ ਵੀ ਉਹਨਾਂ ਦੇ ਤੁਸੀਂ ਵਾਲ ਹੀ ਹੁਣ ਕੱਟਣ ਨੂੰ ਲੱਗ ਪਏ ਹੋ ਵੀ ਉਹਨਾਂ ਦੇ ਵਾਲ ਕਟਾਉਣੇ। ਮੈਂ ਸ਼ੁਕਰ ਹੈ ਵਕਾਸ ਸਾਹਿਬ, ਸ਼ੁਕਰ ਕਰੋ ਕਿ ਚੌਧਰੀ ਸਾਹਿਬ ਨੇ ਨਾਈ ਨਾਲ ਨਹੀਂ ਲਿਆ ਤੇ ਤੁਹਾਡੇ ਕੋਲ ਅੱਪੜ ਨਹੀਂ ਗਏ ਵੀ ਜਨਾਬ ਕਟਾਓ ਇੱਥੇ ਦਸਤੀ ਵਾਲ ਕਟਾਓ। ਅੱਛਾ ਜੀ, ਮਾਂ ਦਾ ਦੁੱਧ ਬੱਚੇ ਦਾ ਹੱਕ ਹੈ। ਸੈਂਟਰਸ ਜਾਂ ਕਲੀਨਿਕ ਬਿਊਟੀ ਪਾਰਲਰਸ ਜਿਹੜੇ ਨੇ ਜਾਂ ਬਿਊਟੀ ਦੇ ਜਿਹੜੇ ਕਲੀਨਿਕ ਨੇ, ਜਿਹੜੇ ਬਿਊਟੀ ਦੇ ਨਾਂ 'ਤੇ ਖਵਾਤੀਨ ਨੂੰ ਆਂਦੇ ਨੇ ਕਿ ਬੱਚਿਆਂ ਨੂੰ ਦੁੱਧ ਪਿਲਾਉਣ ਤੋਂ ਮਨਾ ਕਰਦੇ ਨੇ, ਇਹਨਾਂ ਨੂੰ ਬੰਦ ਕੀਤਾ ਜਾਏ। ਮਾਂ ਦਾ ਦੁੱਧ ਬੱਚੇ ਦੀ ਪਹਿਲੀ ਅਤੇ ਬਿਹਤਰੀਨ ਗਜ਼ਾ ਹੈ। ਹੁਣ ਤਾਂ ਯੂਰਪ 'ਚ ਵੀ ਮਾਵਾਂ ਬੱਚਿਆਂ ਨੂੰ ਦੁੱਧ ਪਿਲਾਉਣਾ ਸ਼ੁਰੂ ਹੋ ਗਈਆਂ ਨੇ। ਮੌਲਾਨਾ ਤਾਹਿਰ ਅਸ਼ਰਫੀ ਸਾਹਿਬ ਤੁਸੀਂ ਕਿਤੇ ਯੂਰਪ ਦੇ ਵਿੱਚ ਦੁੱਧ ਸ਼ੁੱਧ ਪਹਿਲਾਂ ਪੀਤਾ ਹੈ ਜਿਹੜਾ ਜਨਾਬ ਨੂੰ ਪਤਾ ਨਹੀਂ ਵੀ ਪਹਿਲਾਂ ਇਹ ਮਾਵਾਂ ਸ਼ੁਰੂ ਤੋਂ ਹੀ ਪਿਆਉਂਦੀਆਂ ਨੇ। ਯੂਰਪ ਦੀਆਂ ਮਾਵਾਂ ਦੇ ਬਾਰੇ ਤੁਸੀਂ ਪਤਾ ਨਹੀਂ ਕੀ ਤਾਸਰ ਬਣਾਏ ਨੇ। ਓਏ ਮਾਵਾਂ ਹੀ ਹੁੰਦੀਆਂ ਨੇ, ਮਾਵਾਂ ਠੰਡੀਆਂ ਛਾਵਾਂ ਹਰ ਥਾਂ 'ਤੇ ਮਾਵਾਂ ਹੀ ਨੇ। ਕਦੇ ਯੂਰਪ ਦੀ ਮਾਂ ਤੁਸੀਂ ਵੇਖੋ ਤਾਂ ਸਹੀ ਆਪਣੇ ਬੱਚੇ ਨੂੰ ਕਿੰਝ ਕੁੰਝਦੀ। ਮਾਂ ਤੇ ਬੱਕਰੀ ਹੋਵੇ ਉਹ ਨਹੀਂ ਆਪਣਾ ਜਿਹੜਾ ਬੱਚਾ ਛੱਡਦੀ, ਬਿੱਲੀ ਹੋਵੇ ਉਹ ਨਹੀਂ ਛੱਡਦੀ। ਮਤਲਬ ਮਾਂ ਤੇ ਮਾਂ ਰਿਸ਼ਤਾ ਹੀ ਇਹੋ ਜਿਹਾ ਬਣਾਇਆ। ਇਹਦੇ 'ਚ ਯੂਰਪ ਕੀ ਅਤੇ ਪਾਕਿਸਤਾਨ ਕੀ, ਅਤੇ ਇਹ ਅਸੀਂ ਆਪੇ ਆਪਣੇ ਕਿਆਫੇ ਬਣਾਏ ਨੇ ਵੀ ਅਸੀਂ ਬਹੁਤਾ ਪਿਆਰ ਕਰਦੇ ਤੋਂ ਘੱਟ ਕਰਦੇ। ਹਰ ਇੱਕ ਦਾ ਤਰੀਕਾ ਆਪਣਾ, ਕਲਚਰ ਆਪਣਾ। ਮਾਵਾਂ ਤੇ ਹਰ ਥਾਂ 'ਤੇ ਮਾਵਾਂ ਨੇ। ਅਤੇ ਇੰਝ ਤੁਸੀਂ ਆਲਮੇ ਦੀਨ ਹੋ ਲੋਕਾਂ ਦੇ ਵਿੱਚ, ਇੰਝ ਐਵੇਂ ਹੀ ਲੋਕ ਮਤਲਬ ਇਲਾਕਿਆਂ ਦੇ ਬਾਰੇ, ਮਜ਼ਹਬ ਜਿਹੜੇ ਨੇ ਉੱਥੋਂ ਦੇ ਉਹਨਾਂ ਦੇ ਬਾਰੇ, ਲੋਕਾਂ ਦੇ ਬਾਰੇ ਤੁਸੀਂ ਐਵੇਂ ਹੀ ਜਿਹੜੀਆਂ ਪਰਸੈਪਸ਼ਨ ਬਣਾਈਆਂ ਨੇ। ਨਾ ਇਸ ਤਰ੍ਹਾਂ ਨਾ ਕਰੋ। ਯੂਰਪ ਦੇ ਵਿੱਚ ਵੀ ਹਰ ਤਰ੍ਹਾਂ ਦੇ ਲੋਕ ਨੇ, ਜਿਵੇਂ ਪਾਕਿਸਤਾਨ 'ਚ ਹਰ ਤਰ੍ਹਾਂ ਦੇ ਲੋਕ ਨੇ। ਅਤੇ ਬਾਕੀ ਅੱਜ ਕੱਲ੍ਹ ਜਿਹੋ ਜਿਹੀ ਜਨਾਬ ਦੀ PR ਚੱਲ ਰਹੀ ਹੈ, ਪਬਲਿਕ ਰਿਲੇਸ਼ਨ, ਉਹਦੇ 'ਚ ਤਾਂ ਜਨਾਬ ਨੇ ਅਗਰ ਕਹਿ ਦਿੱਤਾ ਨਾ ਵੀ ਕੱਟਿਆਂ ਨੂੰ ਵੀ ਪੂਰਾ ਦੁੱਧ ਪਿਆਓ
ਤੇ ਲੋਕਾਂ ਨੇ ਮੱਝਾਂ ਦੇ ਕੱਟਿਆਂ ਨੂੰ ਪੱਕਾ ਹੀ ਦੁੱਧ ਛਡਾ ਦੇਣਾ, ਜਿੰਨਾ ਅੱਜ ਕੱਲ੍ਹ ਲੋਕਾਂ ਦੇ ਕੋਲੋਂ ਤੁਸੀਂ ਦੂਰ ਹੋਏ ਹੋ ਦਿਲਾਂ ਤੋਂ ਅਸ਼ਰਫੀ ਸਾਹਿਬ। ਤੇ ਇਹ ਤੁਸੀਂ ਮਿਹਰਬਾਨੀ ਕਰਕੇ ਨਾ ਹੀ ਇਹ ਬਿਆਨ ਛੱਡੋ, ਦੂਜੇ ਬਿਆਨ ਹੀ ਹਾਫਿਜ਼ ਸਾਹਿਬ ਵਾਲੇ ਬਿਆਨ ਹੀ ਮਾਰੋ, ਨਾਰੇ ਜਿਹੜੇ ਅੱਜ ਕੱਲ੍ਹ ਮਾਰਦੇ ਜੇ। ਇਹ ਐਵੇਂ ਕਿਉਂ ਨਿਆਣਿਆਂ ਦਾ ਦੁੱਧ ਧੱਕੇ ਨਾਲ ਮਾਵਾਂ, ਹੁਣ ਤੁਸੀਂ ਆਖ ਦਿੱਤਾ ਤੇ ਮਾਵਾਂ ਨੇ ਹੁਣ ਤੁਹਾਡੀ ਜ਼ਿੱਦ 'ਚ ਨਹੀਂ ਪਿਆਉਣਾ ਬੱਚਿਆਂ ਨੂੰ ਦੁੱਧ, ਸਮਝਦੇ ਹੋ ਨਾ। ਤੇ ਉਹਨਾਂ ਆਖਣਾ ਵੀ ਕਿਤੇ ਦੁੱਧ ਪੂਰਾ ਪਿਆ ਤਾ, ਤੇ ਮੇਰਾ ਮਤਲਬ ਅਸ਼ਰਫੀ ਸਾਹਿਬ ਆਖਣ ਡਏ ਨੇ ਕੋਈ ਨਤੀਜਾ ਉਲਟਾ ਨਾ ਨਿਕਲ ਆਵੇ। ਇਹ ਸੀ ਮਿਹਰਬਾਨੀ ਕਰਕੇ ਜਿਹੜਾ ਵੀ ਕੋਈ ਕਾਰੇ ਖੈਰ ਹੁੰਦਾ ਨਾ ਉਹਦੇ 'ਚ ਅੱਜ ਕੱਲ੍ਹ ਤੁਸੀਂ ਬਿਆਨ ਨਾ ਦਿਆ ਕਰੋ। ਸੱਜਣੋ ਸਾਡੇ ਲਈ ਤੇ ਕਾਬਲੇ ਇਹਤਰਾਮ ਹੋ, ਲੇਕਿਨ ਇੱਕ ਮਸ਼ਵਰਾ ਹੈ, ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖਾ।